ਜੋ ਓਕਲੈਂਡ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀ AV5 ਦੇ ਸੰਬੰਧ ਦੇ ਵਿੱਚ ਟਰੱਕਰਸ ਵੱਲੋਂ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਜੋ ਮੇਨ ਲੀਡਰ ਹੈਗੇ 5 ਦੇ ਕਰੀਬ ਜਿਨ੍ਹਾਂ ਚੋਂ ਇੱਕ ਪੰਜਾਬੀ ਵੀ ਸੀ, ਉਹਨਾਂ ਦੇ ਉੱਤੇ ਓਕਲੈਂਡ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ ਲਾ ਸੂਟ ਫਾਈਲ ਕਰ ਦਿੱਤਾ ਗਿਆ ਸੀ। ਲਾ ਸੂਟ ਦੇ ਵਿੱਚ ਇਹ ਕਿਹਾ ਗਿਆ ਵੀ ਉਹਨਾਂ ਦੇ ਅਗੇਂਸਟ ਰੀਸਟੇਨਿੰਗ ਆਰਡਰ ਲਾਏ ਗਏ ਹੈਗੇ ਆ ਓਕਲੈਂਡ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ। ਰੀਸਟੇਨਿੰਗ ਆਰਡਰ ਦਾ ਮਤਲਬ ਇਹ ਆ ਵੀ ਉਹ ਉੱਥੇ ਆ ਹੀ ਨਹੀਂ ਸਕਦੇ। ਸੋ ਹੁਣ ਇੱਕ ਟਾਈਮ ਦੇ ਉੱਤੇ ਤਾਂ ਜਦੋਂ ਆਪਾਂ ਪ੍ਰੋਟੈਸਟਰਸ ਨਾਲ ਗੱਲਬਾਤ ਕਰ ਰਹੇ ਸੀ ਤੇ ਉਹ ਕਹਿ ਰਹੇ ਸੀ ਵੀ ਨਹੀਂ ਸਾਡੇ ਨਾਲ ਸਿਟੀ ਵੀ ਬੜਾ ਸਾਥ ਦੇ ਰਹੀ ਆ, ਪੋਰਟ ਵਾਲੇ ਵੀ ਸਾਥ ਦੇ ਰਹੇ ਆ ਤੇ ਦੂਜੇ ਪਾਸੇ ਦੇਖ ਲਓ ਵੀ ਉਹਨਾਂ ਨੇ ਕੀ ਇਨਾਮ ਦਿੱਤਾ ਹੈਗਾ। ਸੋ ਟਰੱਕਰਸ ਨੂੰ ਸੂਹ ਕੀਤਾ ਗਿਆ ਪਰ ਅੱਜ ਜੱਜ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਮੈਨੂੰ ਸਮਾਂ ਚਾਹੀਦਾ ਆ AV5 ਨੂੰ ਰਿਵਿਊ ਕਰਨ ਦੇ ਲਈ। ਫੇਰ ਹੀ ਜੋ ਲੋਕ ਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਉਹ ਆਪਾਂ ਦੇਖਾਂਗੇ। ਮਿਗਲ ਸਿਲਵਾ ਇੱਕ ਇੰਟਰਮੋਡਲ ਕੰਪਨੀ ਓਕਲੈਂਡ 'ਚ ਓਨ ਕਰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਓਨਰ ਆਪਰੇਟਰ ਹੈਗਾ। ਇਸੇ ਤਰ੍ਹਾਂ ਪ੍ਰੂਡੈਂਸ਼ੀਓ ਓਮਾਨਾ ਇਹ ਇੱਕ ਡਿਫੈਂਡੈਂਟ ਹੈਗਾ। ਉਹ ਕਹਿੰਦਾ ਵੀ ਮੈਂ ਤਾਂ ਉੱਥੇ ਕਿਉਂਕਿ ਟਰੱਕਰਸ ਪ੍ਰੋਟੈਸਟ ਕਰਦੇ ਸੀ, ਉਹਨਾਂ ਨੇ ਉੱਥੇ ਆਪਣਾ ਰੋਟੀ ਪਾਣੀ ਵੀ ਬਣਾਉਂਦੇ ਸੀ ਇੱਕ ਤਰ੍ਹਾਂ ਨਾਲ ਤੇ ਕਹਿੰਦਾ ਮੈਂ ਤਾਂ ਉੱਥੇ ਖਾਣ ਹੀ ਗਿਆ ਸੀ ਤੇ ਮੇਰਾ ਨਾਮ ਵੀ ਉਹਨਾਂ ਨੇ ਵਿੱਚ ਰੱਖ ਦਿੱਤਾ। ਹਾਲਾਂਕਿ ਉਹ ਕਹਿੰਦਾ ਵੀ ਮੈਂ ਕੋਈ ਇੰਗਲਿਸ਼ ਨਹੀਂ ਆਉਂਦੀ ਹੈਗੀ, ਮੈਂ 70 ਸਾਲਾਂ ਤੋਂ ਵੱਧ ਉਮਰ ਦਾ ਆ। ਸੋ ਇਸ ਤਰ੍ਹਾਂ ਦਾ ਜੋ ਓਕਲੈਂਡ ਦਾ ਪੋਰਟ ਹੈਗਾ ਤੇ ਸਿਟੀ ਆਫ ਓਕਲੈਂਡ ਨੇ ਟਰੱਕ ਡਰਾਈਵਰਸ ਦੇ ਨਾਲ ਕੀਤਾ ਹੈਗਾ। ਬਿਲ ਅਵਾਰਡੀ ਓਨਰ ਹੈਗੇ ਓਕਲੈਂਡ ਵੇਸਟ AV ਟਰੱਕਿੰਗ ਦੇ। ਉਹ ਕਹਿੰਦੇ ਵੀ ਜਦੋਂ ਬੰਦੇ ਨੂੰ ਸੂਹ ਕੀਤਾ ਜਾਂਦਾ ਤੇ ਬੰਦੇ ਦੇ ਕੋਲ 30 ਦਿਨ ਹੁੰਦੇ ਹੈਗੇ ਰਿਸਪੌਂਡ ਕਰਨ ਦੇ ਲਈ। ਪਰ ਓਰੀਜਨਲ ਹੀਅਰਿੰਗ ਕਹਿੰਦੇ ਵੀ ਸਤੰਬਰ 26 ਨੂੰ ਸਿਟੀ ਆਫ ਓਕਲੈਂਡ ਦੇ ਵਿੱਚ ਸੈਟਅਪ ਕੀਤੀ ਗਈ ਸੀ। ਸੋ ਇਹ ਕਾਫੀ ਲੰਮਾ ਸਮਾਂ ਹੈਗਾ। ਸੋ 5 ਡਿਫੈਂਡੈਂਟ ਇਸ ਲਾ ਸੂਟ ਦੇ ਵਿੱਚ ਪੋਰਟ ਤੇ ਸਿਟੀ ਆਫ ਓਕਲੈਂਡ ਵੱਲੋਂ ਨਾਮਜ਼ਦ ਕੀਤੇ ਗਏ ਸੀ, ਜਿਨ੍ਹਾਂ ਦੇ ਅਗੇਂਸਟ ਇਹ ਲਾ ਸੂਟ ਫਾਈਲ ਕੀਤਾ ਗਿਆ ਸੀ। ਸਰੋਤਿਆਂ ਨੂੰ ਯਾਦ ਹੋਊਗਾ 70,000 ਦੇ ਕਰੀਬ ਓਨਰ ਆਪਰੇਟਰ ਕੈਲੀਫੋਰਨੀਆ 'ਚ ਹੈਗੇ ਆ ਜਿਹੜੇ ਅਫੈਕਟਡ ਹੋਣਗੇ AV5 ਦੇ ਨਾਲ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਤੁਸੀਂ ਚਾਹੇ AV5 ਦੇ ਹੱਕ ਦੇ ਵਿੱਚ ਆ ਚਾਹੇ AV5 ਦੇ ਅਗੇਂਸਟ ਆ, ਪਰ ਜੇ ਤੁਹਾਡੇ ਨਾਲ ਦੇ ਸਾਥੀ 5 ਜਾਣਿਆਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਗਿਆ ਤੇ ਤੁਹਾਨੂੰ ਜਿਹੜੇ ਖਾਸ ਕਰਕੇ ਟਰੱਕਰ ਕਮਿਊਨਿਟੀ ਵਾਲੇ ਆ ਉਹਨਾਂ ਦਾ ਸਾਥ ਦੇਣਾ ਬਣਦਾ ਹੈਗਾ। ਵੀ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ। ਤੇ ਕਿਉਂਕਿ ਅੱਜ AV5 ਦਾ ਇਸ਼ੂ ਆ, ਕੱਲ ਨੂੰ ਪਰਸੋਂ ELD ਦਾ ਇਸ਼ੂ ਸੀਗਾ, ਆਉਣ ਵਾਲੇ ਸਮੇਂ 'ਚ ਕੋਈ ਹੋਰ ਇਸ਼ੂ ਹੋਊਗਾ। ਸੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਫੇਰ ਇਦਾਂ ਦਾ ਕੰਮ ਹੋਣਾ ਹੈ ਤੇ ਇਕੱਲੇ ਨੇ ਲੜ ਕੇ ਫੇਰ ਉਹ ਬਹਿ ਜਾਣਾ ਹੈਗਾ। ਉਹਨਾਂ ਦਾ ਕੰਮ ਹੀ ਆ ਵੀ ਜਿਹੜਾ ਵੀ ਕੋਈ ਉੱਠਦਾ ਆ, ਜਿਹੜਾ ਵੀ ਸਿਰ ਕੱਢਦਾ ਆ ਵੀ ਉਸ ਨੂੰ ਦੱਬਣਾ। ਕਾਰਪੋਰੇਟਸ ਆਰਗੇਨਾਈਜੇਸ਼ਨਸ ਜਿਹੜੀਆਂ ਆ ਉਹ ਇੱਦਾਂ ਹੀ ਜਿਹੜੀਆਂ ਕਰ ਰਹੀਆਂ, ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ। ਤਾਂ ਹੀ ਯੂਨੀਅਨਾਂ ਤੇ ਮੋਸਟਲੀ ਆਪਾਂ ਦੇਖਦੇ ਆ ਵੀ ਉਲਟਾ ਉਹਨਾਂ ਨੂੰ ਪਤਾ ਵੀ ਜਦੋਂ ਇਕੱਠੇ ਹੋ ਜਾਂਦੇ ਉਹਨਾਂ ਦੀ ਪਾਵਰ ਵੱਧ ਜਾਂਦੀ ਆ। ਤਾਂ ਹੀ ਕੋਈ ਪੁਲਿਸ ਦੀ ਯੂਨੀਅਨ ਮੋਰੇ ਜਾਂ ਫਾਇਰ ਫਾਈਟਰ ਦੀ ਯੂਨੀਅਨ ਮੋਰੇ ਕੋਈ ਸਿਟੀ ਅੜਦੀ ਥੋੜ੍ਹੀ ਆ। ਕੋਈ ਜਿੱਦਾਂ ਉਹ ਕਹਿੰਦੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਹ ਕਰਨਾ ਪੈਂਦਾ ਆ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਤਾਂ ਹੀ ਉਹ ਯੂਨੀਅਨ ਬਣਨ ਦੇ ਜਿਹੜੇ ਉਲਟ ਹੁੰਦੇ ਆ। ਸੋ ਤੁਸੀਂ ਪਰ ਆਪਣੀ ਜਿਹੜੀ ਐਸੋਸੀਏਸ਼ਨ ਯੂਨੀਅਨ ਕੁਛ ਨਾ ਕਿਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਆ। ਜੇ ਅੱਜ ਇਹਨਾਂ 5 ਜਾਣਿਆਂ ਦੇ ਉੱਤੇ ਇਹਨਾਂ ਨੇ ਕੀਤਾ, ਕੱਲ ਨੂੰ ਕੋਈ ਉਹਨਾਂ ਦਾ ਮਕਸਦ ਇਹੀ ਆ ਵੀ ਇਹਨਾਂ 5 ਨੂੰ ਦੇਖ ਕੇ ਬਾਕੀ ਦੇ ਬਾਕੀ ਸਾਰੇ ਜਾਣੇ ਡਰ ਕੇ ਜਿਹੜੇ ਉਹ ਬਹਿ ਜਾਣ, ਉਹ ਕਿਤੇ ਝੰਡਾ ਨਾ ਦੁਬਾਰਾ ਜਿਹੜਾ ਉਹ ਕੋਈ ਹੋਰ ਚੱਕ ਲੈਣ ਵੀ ਦੇਖੋ ਅਸੀਂ ਤੁਹਾਨੂੰ ਨਹੀਂ ਤਾਂ ਇੱਦਾਂ ਖੱਜਲ ਕਰਾਂਗੇ। ਪਰ ਇਹੀ ਲੜਾਈ ਹੁੰਦੀ ਆ ਅਸਲੀ ਹੱਕਾਂ ਦੀ ਵੀ ਜਦੋਂ ਉਹ ਧੱਕਾ ਜਿਹੜਾ ਉਹ ਕਰ ਰਹੇ ਹੋਣ ਤਾਂ ਭਾਈ ਫਿਰ ਉਦੋਂ ਖੜਨਾ ਪੈਂਦਾ ਆ ਤੇ ਚੱਕਾ ਜਾਮ ਵੀ ਕਈ ਵਾਰੀ ਫਿਰ ਉਹ ਕਰਨਾ ਪੈਂਦਾ। ਕਈ ਕੁਛ ਇਸ ਦੇ ਵਿੱਚ ਨਾਲ ਜਿਹੜਾ ਉਹ ਕਰਨ ਦੀ ਲੋੜ ਹੁੰਦੀ ਆ। ਸੋ ਸਾਥ ਦੇਣ ਦੀ ਜਿਹੜੀ ਜ਼ਰੂਰਤ ਆ, ਚਾਹੇ ਜਿੱਦਾਂ ਤੁਸੀਂ ਹਰਜੋਤ ਜੀ ਨੇ ਕਿਹਾ ਚਾਹੇ ਤੁਸੀਂ AV5 ਦੇ ਹੱਕ 'ਚ ਆ ਜਾਂ ਉਲਟ 'ਚ ਆ, ਇਹ ਤਾਂ ਫਿਰ ਹੁਣ ਸ਼ਰੇਆਮ ਹੀ ਜਿਹੜਾ ਉਹ ਧੱਕਾ ਚੁੱਪ ਕਰਾਉਣ ਦਾ ਮਤਲਬ ਆ। ਉੱਦਾਂ ਆਪਾਂ ਇੱਥੇ ਕਹਿੰਦੇ ਵੀ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਤੇ ਆਪਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਆ। ਪਰ ਪ੍ਰੋਟੈਸਟ ਕਰਨ ਵਾਲਿਆਂ ਨੂੰ ਦੇਖ ਲਓ ਕੀ ਜਿਹੜਾ ਇਹ ਇਨਾਮ ਆ ਉਹ ਦੇ ਰਹੇ ਹੈਗੇ ਆ। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਹੈਗੇ ਓਕਲੈਂਡ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਅਸੀਂ ਤਾਂ ਕੰਮ ਕਰਨ ਲਈ ਰੈਡੀ ਆ, ਅਸੀਂ ਤਾਂ ਕੰਮ ਕਰਦੇ ਆ,
ਪਰ ਅਸੀਂ ਅੰਡਰ AV5 ਨਹੀਂ ਕਰ ਸਕਦੇ ਕਿਉਂਕਿ ਸਾਨੂੰ ਉਹ ਅਫੋਰਡ ਨਹੀਂ ਹੁੰਦਾ ਹੈਗਾ। ਕਹਿੰਦੇ ਵੀ ਅਸੀਂ ਤਾਂ ਪਿਛਲੇ 2 ਸਾਲਾਂ 'ਚ ਬਹੁਤ ਜ਼ਿਆਦਾ ਕਿੰਨੇ-ਕਿੰਨੇ ਘੰਟੇ ਲਾ ਕੇ ਕੰਮ ਕੀਤਾ ਹੈਗਾ। ਪਰ ਕਹਿੰਦੇ ਅਨਫੋਰਚੂਨੇਟ ਪਾਰਟ ਇਹ ਆ ਵੀ ਨਾ ਤਾਂ ਗਵਰਨਰ ਤੇ ਨਾ ਹੀ ਲੈਜਿਸਲੇਚਰ ਸਾਨੂੰ ਸੁਣਨ ਤੋਂ ਸਾਡੀ ਸੁਣ ਨਹੀਂ ਰਹੇ, ਇਨਕਾਰੀ ਹੈਗੇ ਸੁਣਨ ਤੋਂ। ਕਿਮ ਸਲਸਰ ਕੰਪੋਸ ਇੱਕ ਵਾਈਸ ਪ੍ਰੈਜ਼ੀਡੈਂਟ ਹੈਗੇ ਓਕਲੈਂਡ ਵੇਸਟ ਇਰਾਹੇਟਾ ਬ੍ਰਦਰਜ਼ ਟਰੱਕਿੰਗ ਕੰਪਨੀ ਦੇ। ਉਹਨਾਂ ਨੇ ਕਿਹਾ ਵੀ ਇੰਡੀਪੈਂਡੈਂਟ ਕੰਟਰੈਕਟਰ ਓਕਲੈਂਡ ਦੇ ਵਿੱਚ ਸਾਡੇ ਕੋਲ ਇੰਨਾ ਜ਼ਿਆਦਾ ਮਨੀ ਨਹੀਂ ਹੈਗਾ ਵੀ ਅਸੀਂ ਲੌਬੀ ਕਰ ਸਕੀਏ AV5 ਦੇ ਅਗੇਂਸਟ ਤੇ ਵੀ ਸਾਡੀ ਉਹ ਗੱਲ ਸੁਣ ਸਕਣ। ਇਹ ਗੱਲ ਬਿਲਕੁਲ ਉਹਨਾਂ ਦੀ ਸਹੀ ਆ। ਆਪਾਂ ਦੇਖਿਆ ਆ ਊਬਰ ਲਿਫਟ ਨੇ $120 ਮਿਲੀਅਨ ਦੇ ਕਰੀਬ ਖਰਚ 200 ਤੋਂ ਕੀਤਾ ਵੱਧ ਸੀ ਹਰਜੋਤ ਸਿੰਘ ਜੀ। ਜਾਂ 200 ਤੋਂ ਉੱਤੇ ਖਰਚ ਕੀਤਾ ਸੀ। ਸੋ ਹੈ ਤਾਂ ਉਹ ਵੀ ਇਹੀ ਕੰਮ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਜ਼ਰੂਰ ਆਪਣੇ ਜਿਹੜੇ 5 ਟਰੱਕਰਸ ਦੇ ਉੱਤੇ ਉਹਨੀ ਲਾਸੂਟ ਫਾਈਲ ਕੀਤਾ ਹੈ ਕੋਰਟ ਨੇ ਤੇ ਸਿਟੀ ਆਫ ਓਕਲੈਂਡ ਨੇ। ਆਪਾਂ ਲੋਕਲ ਹੀ ਰਹਿੰਦੇ ਆ, ਇਲੈਕਸ਼ਨਾਂ ਤਾਂ ਆਉਂਦੀਆਂ ਰਹਿੰਦੀਆਂ, ਸੋ ਉਹਨਾਂ ਨੂੰ ਲੈਸਨ ਦੇਣਾ ਚਾਹੀਦਾ ਆ ਤੇ ਉਹਨਾਂ ਨੂੰ ਇਕੱਠੇ ਹੋ ਕੇ ਇਹਨਾਂ ਸਾਰਿਆਂ ਦਾ ਸਾਥ ਦੇਣਾ ਚਾਹੀਦਾ। 5 ਚੋਂ 1 ਜਣਾ ਪੰਜਾਬੀ ਆ ਆਪਣਾ ਟਰੱਕ ਡਰਾਈਵਰ ਤੇ 4 ਜਣੇ ਹੋਰ ਹੈਗੇ, 2 ਮੈਕਸੀਕਨ ਮੂਲ ਦੇ, ਮੋਸਟਲੀ ਸਾਰੇ ਇਮੀਗ੍ਰੈਂਟਸ ਹੈਗੇ ਆ। ਸੋ ਸਾਰਿਆਂ ਨੂੰ ਜਿਹੜੀ ਵੀ ਇੰਡਸਟਰੀ 'ਚ ਹੋਵੇ ਉਹ ਸਾਥ ਦੇਣਾ ਚਾਹੀਦਾ ਹੈ।